ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ। ਸਰਬੱਤ ਖਾਲਸਾ ਬੁਲਾਉਣ ਸੰਬੰਧੀ ਅਸੀਂ ਬਹੁਤ ਸਾਰੀਆਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਸੀ। ਹਰ ਸ਼ਖਸੀਅਤ ਦੇ ਸਰਬੱਤ ਖਾਲਸਾ ਸੰਬੰਧੀ ਆਪਣੇ ਵੱਖ-ਵੱਖ ਵਿਚਾਰ ਨੇ। ਅੱਜ ਵੀ ਅਸੀਂ ਸਰਬੱਤ ਖਾਲਸਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਈਸਟ ਕੋਸਟ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾਜ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਕੋਲੋਂ ਅਸੀਂ ਜਾਣਾਂਗੇ ਕਿ ਜਿਹੜਾ ਸਰਬੱਤ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੀ ਹੈ, ਬੁਲਾ ਰਹੀ ਹੈ, ਉਹ ਕਿਵੇਂ, ਕਿੱਥੇ ਤੇ ਕਦੋਂ ਹੋਵੇਗਾ, ਇਸ ਬਾਰੇ ਉਹਨਾਂ ਕੋਲ ਅਸੀਂ ਵੇਰਵੇ ਸਹਿਤ ਜਾਣਕਾਰੀ ਲਵਾਂਗੇ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਕੈਨੇਡਾ ਤੋਂ ਸੁਖਵਿੰਦਰ ਸਿੰਘ ਹੰਸਰਾਜ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤ ਜੀ ਵੀਰ ਜੀ, ਸਰਬੱਤ ਖਾਲਸਾ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਚੱਲ ਰਹੇ ਨੇ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਕੀ ਆਪਣੇ ਵਿਚਾਰ ਰੱਖਦੇ ਹੋ? ਇਹਦੇ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਾਡੀ ਜਿਹੜੀ ਉੱਥੋਂ ਦੀ ਨਲਾਇਕ ਸਰਕਾਰ ਹੈਗੀ ਆ, ਨਲਾਇਕ ਸਰਕਾਰ ਦੇ ਬਾਵਜੂਦ ਅਸੀਂ ਵੇਖ ਰਹੇ ਹਾਂ ਕਿ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਦੂਸਰੇ ਜਥੇਦਾਰ ਹੋਣ ਜਾਂ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਟੋਟਲੀ ਇਹਨੇ ਨਲਾਇਕੀ ਦਾ ਸਬੂਤ ਦਿੱਤਾ। ਤੇ ਇਹਦੇ ਕਾਰਨ ਪੰਜਾਬ ਦੇ ਜਿਹੜੇ ਹਾਲਾਤ ਨੇ, ਜਿਹੜੇ ਬੜੇ ਵਿਸਫੋਟਕ ਹੋ ਚੁੱਕੇ ਨੇ। ਪੰਜਾਬ ਦੀਆਂ ਗਲੀਆਂ ਦੇ ਵਿੱਚ ਸਾਡੇ ਨੌਜਵਾਨ ਇਸ ਵਕਤ ਪੂਰੇ ਕਰੋਧ ਦੇ ਵਿੱਚ ਫਿਰ ਰਹੇ ਨੇ। ਉਹਨਾਂ ਨੂੰ ਇਸ ਤਰ੍ਹਾਂ ਦਿਸ ਰਿਹਾ ਕਿ ਉਹਨਾਂ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਨੂੰ ਲੱਗ ਰਿਹਾ ਕਿ ਸਾਡਾ ਸਾਰਾ ਕੁਝ ਉਜੜ ਗਿਆ ਹੈ। ਇਹੋ ਜਿਹਾ ਮਾਹੌਲ ਸਿਰਜਿਆ ਗਿਆ ਜਿਹਦਾ ਕਿ ਡਾਇਰੈਕਟ ਜ਼ਿੰਮੇਵਾਰੀ ਜਿਹੜੀ ਉਹ ਪੰਜਾਬ ਸਰਕਾਰ ਦੀ ਆ। ਪੰਜਾਬ ਸਰਕਾਰ ਨੇ ਇਹਨਾਂ ਪੰਜਾਬ ਪੁਲਿਸ ਦੇ ਜਿਹੜੇ ਖੂੰਖਾਰ ਲੋਕ ਨੇ, ਇਹਨਾਂ ਨੂੰ ਅਨਲੀਸ਼ ਕੀਤਾ ਹੋਇਆ ਕਿ ਉਹ ਆਪਣੀਆਂ ਜੋ ਮਨਮਰਜ਼ੀਆਂ ਕਰਨ, ਜਿਸ ਤਰ੍ਹਾਂ ਉਹਨਾਂ ਨੇ ਕੋਟਕਪੂਰਾ ਦੇ ਵਿੱਚ ਬਰਗਾੜੀ ਦੇ ਵਿੱਚ ਕੀਤੀਆਂ ਨੇ। ਸੋ ਇਸ ਕਰਕੇ ਇਹ ਜਿਹੜੇ ਮਾਹੌਲ ਜਿਹੜਾ ਸਿਰਜਿਆ ਜਾ ਚੁੱਕਿਆ, ਇਹਦੇ ਕਿਤੇ ਵੀ ਚੰਗੇ ਸਿੱਟੇ ਨਹੀਂ ਨਿਕਲ ਸਕਦੇ। ਇਹਦੇ ਹਮੇਸ਼ਾ ਪੰਜਾਬ ਦੇ ਲੋਕਾਂ ਲਈ ਗਲਤ ਅਤੇ ਮਾੜੇ ਸਿੱਟੇ ਨਿਕਲ ਸਕਦੇ ਹਨ। ਪਰ ਮੈਨੂੰ ਇੰਨਾ ਕੁ ਮਾਣ ਹੈ ਕਿ ਪੰਜਾਬ ਦੀ ਜਿਹੜੀ ਸਿੱਖ ਲੀਡਰਸ਼ਿਪ ਹੈ ਇਸ ਵਕਤ, ਭਾਵੇਂ ਉਹ ਸਾਡੇ ਕੁਝ ਪ੍ਰਚਾਰਕ ਸਿੰਘ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀਰ ਹੋਣ ਜਾਂ ਫਿਰ ਦੂਸਰੀਆਂ ਜਥੇਬੰਦੀਆਂ ਹੋਣ, ਉਹ ਬੜੇ ਸੰਜਮ ਤੋਂ ਕੰਮ ਲੈ ਰਹੇ ਨੇ, ਬੜੇ ਸੂਝ-ਬੂਝ ਤੋਂ ਕੰਮ ਲੈ ਰਹੇ ਨੇ। ਅਤੇ ਜਿਹੜਾ ਪਿਛਲੇ 10 ਕੁ ਦਿਨਾਂ ਦਾ, 2 ਹਫ਼ਤਿਆਂ ਦਾ ਮਾਹੌਲ ਉੱਥੇ ਇਹਨਾਂ ਵਿਸਫੋਟਕ ਸਰਕਾਰ ਨੇ ਬਣਾਇਆ ਹੋਇਆ ਸੀਗਾ, ਉਹਨੂੰ ਬੜੇ ਚੰਗੇ ਢੰਗ ਨਾਲ ਹੈਂਡਲ ਕਰ ਰਹੇ ਨੇ। ਅਜੇ ਵੀ ਗੱਲ ਕਿਸੇ ਪਾਸੇ ਵੀ ਤੁਰ ਸਕਦੀ ਹੈ, ਅਜੇ ਵੀ ਬਹੁਤ ਹਾਲਾਤ ਜਿਹੜੇ ਉੱਥੇ ਵੋਲੇਟਾਈਲ ਹੋਏ ਨੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਇਸ ਵੇਲੇ ਸਿੱਖ ਕਮਿਊਨਿਟੀ ਨੂੰ, ਸਿੱਖ ਸੰਗਤ ਦੇ ਵਿੱਚ ਕਿੰਨਾ ਇਸ ਵੇਲੇ ਰੋਹ ਹੈ, ਇਸ ਵੇਲੇ ਬਹੁਤ ਸਾਰੀਆਂ ਸਾਨੂੰ ਪ੍ਰੋਬਲਮਸ ਦਰਪੇਸ਼ ਹਨ, ਇਸ ਸਭ ਨੂੰ ਵੇਖਦੇ ਹੋਏ ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਰਬੱਤ ਖਾਲਸਾ ਬੁਲਾਉਣ ਦੀ ਗੱਲਬਾਤ ਹੋ ਰਹੀ ਹੈ। ਅਸੀਂ ਚਾਹਾਂਗੇ ਸਾਨੂੰ ਤੁਸੀਂ ਉਸ ਬਾਰੇ ਪੂਰੀ ਡੀਟੇਲ ਦੇ ਨਾਲ ਜਾਣਕਾਰੀ ਦਿਓ ਕਿ ਇਹ ਕਿੱਥੇ ਹੋਵੇਗਾ, ਕਿਵੇਂ ਹੋਵੇਗਾ, ਕਿਵੇਂ ਪੋਸੀਬਲ ਹੋਵੇਗਾ। ਇਸ ਬਾਰੇ ਸਾਨੂੰ ਪੂਰਾ ਵੇਰਵੇ ਸਹਿਤ ਜਾਣਕਾਰੀ। ਮੈਨੂੰ ਆਵਾਜ਼ ਤੁਹਾਡੀ ਬਿਲਕੁਲ ਸੁਣਨੀ ਬੰਦ ਹੋ ਗਈ ਹੈ। ਮੈਨੂੰ ਤੁਹਾਡਾ ਸਵਾਲ ਅੱਧਾ ਹੀ ਸੁਣਿਆ, ਪਰ ਮੈਂ ਜਿੰਨਾ ਕੁ ਮੈਨੂੰ ਸੁਣਿਆ ਸੀ, ਹੁਣ ਵੀ ਮੈਨੂੰ ਕੁਛ ਨਹੀਂ ਸੁਣ ਰਿਹਾ ਵੈਸੇ ਤਾਂ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜ੍ਹੀ ਬਹੁਤ ਜਿਹੜੀ ਗੱਲਬਾਤ ਆਪਾਂ ਇਹਨੂੰ ਚਾਲੂ ਰੱਖ ਸਕੀਏ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸਰਬੱਤ ਖਾਲਸੇ ਦੀ ਕਾਲ ਹੋਈ, ਸਰਬੱਤ ਖਾਲਸੇ ਦੀ ਕਾਲ ਜਿਹੜੀ ਉਹ ਇਸ ਬਰਗਾੜੀ ਦੀ ਘਟਨਾ ਇਸ ਤੋਂ ਪਹਿਲਾਂ ਹੀ ਤਕਰੀਬਨ ਹੋ ਗਈ ਸੀ, ਕਿਉਂਕਿ 27 ਸਤੰਬਰ ਨੂੰ ਜਦੋਂ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕਾਲ ਹੋਈ, ਜਦੋਂ ਸੌਦੇ ਸਾਧ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕਲੀਨ ਚਿੱਟ ਦਿੱਤੀ। ਇਹ ਇੱਕ ਬਹੁਤ ਹੀ ਵੱਡੀ ਇਤਿਹਾਸਕ ਗਲਤੀ ਸੀ, ਜਿਹੜੀ ਕਿ ਬੜੇ ਲੰਬੇ ਸਮੇਂ ਬਾਅਦ, ਭਾਵੇਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਲਾਇਕੀ ਦੇ ਤਾਂ ਇਹ ਕਹਿ ਲਓ ਕਿ ਪੱਤਰੇ ਬਹੁਤ ਸਾਰੇ ਇਸ ਵਕਤ ਭਰੇ ਹੋਏ ਨੇ। ਉਹਨਾਂ ਨੇ ਬਹੁਤ ਸਾਰੀਆਂ ਪ੍ਰੋ ਬਾਦਲ, ਐਂਟੀ ਪੰਥਕ ਗੱਲਾਂ ਕੀਤੀਆਂ, ਪਰ ਜਦੋਂ ਸੌਦਾ ਸਾਧ ਨੂੰ ਮਾਫ ਕੀਤਾ ਤਾਂ ਫਿਰ ਮੈਨੂੰ ਲੱਗਿਆ ਕਿ ਪੰਜਾਬ ਦੀ ਲੀਡਰਸ਼ਿਪ ਜਾਂ ਪੰਜਾਬ ਦੇ ਸਿੱਖਾਂ ਨੂੰ ਲੱਗਿਆ ਕਿ ਹੁਣ ਅੱਤ ਹੋ ਗਈ ਹੈ। ਤੇ ਉਦੋਂ ਜਿਹੜੀ 27 ਸਤੰਬਰ ਨੂੰ ਮੀਟਿੰਗ ਹੋਈ, ਉਸ ਦੇ ਵਿੱਚ ਸਰਬੱਤ ਖਾਲਸਾ ਜਿਹੜਾ ਹੈ ਉਹ ਦੀਵਾਲੀ ਦੇ ਉੱਤੇ, ਬੰਦੀ ਛੋੜ ਦਿਵਸ ਦੇ ਉੱਤੇ ਕਰਵਾਉਣ ਦੀ ਗੱਲ ਕੀਤੀ ਗਈ। ਸੋ ਸਰਬੱਤ ਖਾਲਸਾ ਜਿਹੜਾ ਹੈ ਇਹ ਲੌਂਗ ਡਿਊ ਹੈ। ਸਰਬੱਤ ਖਾਲਸਾ ਜਿਸ ਤਰ੍ਹਾਂ ਕਹਿੰਦੇ ਵੀ ਸਾਡੇ ਕੋਲ ਅਲਟੀਮੇਟ ਇੱਕ ਇਹੋ ਜਿਹੀ ਦੀ ਸੈਟਅਪ ਹੈਗੀ ਹੈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਜੋ ਇਤਿਹਾਸ ਦੇ ਵਿੱਚ ਹੈ, ਕਿ ਅਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਉਹਦੇ ਰਾਹੀਂ ਕਰ ਸਕਦੇ ਹਾਂ। ਅਤੇ ਉਹ ਸਰਬੱਤ ਖਾਲਸਾ ਜਿਹੜਾ ਫਿਰ 27 ਸਤੰਬਰ ਨੂੰ ਉਹਦੇ ਬਾਰੇ ਵਿਚਾਰਾਂ ਹੋਈਆਂ ਅਤੇ ਮੁੜ
ਕਿ 12 ਅਕਤੂਬਰ ਨੂੰ ਲੁਧਿਆਣਾ ਸਾਹਿਬ ਵਿਖੇ ਜਦੋਂ ਲੁਧਿਆਣੇ ਦੇ ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਸੰਸਥਾਵਾਂ ਜੁੜੀਆਂ, ਉੱਥੇ ਇਹਦਾ ਐਲਾਨ ਕੀਤਾ ਗਿਆ ਕਿ ਬੰਦੀ ਛੋੜ ਦਿਵਸ ਤੇ ਹੋਏਗਾ। ਤੇ ਇਹਦੇ ਦਰਮਿਆਨ ਹੀ ਇਹ ਜਿਹੜਾ ਬਰਗਾੜੀ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਉਹ ਭਖ ਗਿਆ, ਭਾਵੇਂ ਕਿ ਇਹ 1 ਜੂਨ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ। ਪਹਿਲਾਂ 20 ਧਰਨੇ ਲੱਗ ਚੁੱਕੇ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦਾ ਮਸਲਾ ਸੀ ਪਹਿਲਾਂ। ਉਸ ਤੋਂ ਬਾਅਦ ਜਦੋਂ ਉਹਦੇ ਅੰਗ ਪਾੜ ਕੇ ਬਰਗਾੜੀ ਦੇ ਪਿੰਡ ਦੀਆਂ ਗਲੀਆਂ ਦੇ ਵਿੱਚ ਖਿਲਾਰੇ ਗਏ, ਫਿਰ ਤਾਂ ਜਿਹੜੀ ਸੰਗਤ ਹੈ ਉਸ ਦਾ ਗੁੱਸਾ ਜਿਹੜਾ ਉਹ ਸਕਾਈ ਰਾਕਟਿੰਗ ਹੋ ਗਿਆ। ਤੇ ਮੈਂ ਸਮਝਦਾ ਇਕੱਲੇ ਸਿਰਫ ਬਰਗਾੜੀ ਦੇ ਜਾਂ ਪੰਜਾਬ ਦੇ ਹੀ ਨਹੀਂ, ਜੇ ਤੁਸੀਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਯੂਰਪ ਦੇ ਕਿਸੇ ਸ਼ਹਿਰ ਦੇ ਕਿਸੇ ਵੀ ਸਿੱਖ ਨਾਲ ਗੱਲ ਕਰਦੇ ਹੋ, ਸਾਰੇ ਇਸ ਵਕਤ ਲਹੂ ਦੇ ਅਥਰੂ ਚੋ ਰਹੇ ਨੇ ਤੇ ਸਾਰੇ ਇਸ ਵਕਤ ਸਰਬੱਤ ਖਾਲਸਾ ਵੱਲ ਹੀ ਵੇਖ ਰਹੇ ਨੇ ਕਿ ਸਰਬੱਤ ਖਾਲਸਾ ਤੋਂ ਬਿਨਾਂ ਹੁਣ ਇਹ ਜਿਹੜਾ ਬਾਦਲ ਦਾ ਇੱਕ ਏਡਾ ਵੱਡਾ ਹਾਥੀ ਕ੍ਰੀਏਟ ਹੋ ਚੁੱਕਾ, ਇਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜੀ ਜੀ Vijay, I know the Skype interview is a little bit difficult, so ਮੈਂ ਹੋਰ ਵੀ ਸਲੋ ਜਾਣੀ ਹਾਂ। ਜਿਸ ਤਰ੍ਹਾਂ ਆਪਾਂ ਸਰਬੱਤ ਖਾਲਸਾ ਦੀ ਗੱਲਬਾਤ ਕਰ ਰਹੇ ਹਾਂ, ਆਪਾਂ ਤੁਸੀਂ ਗੱਲ ਦੱਸੀ ਕਿ ਕਿਸ ਤਰ੍ਹਾਂ ਤੁਸੀਂ ਮੀਟਿੰਗ ਦੇ ਸਹਿ ਜਿਹੜੇ ਪ੍ਰੋਬਲਮਸ ਦਰਪੇਸ਼ ਸੀਗੀਆਂ ਸਿੱਖ ਕੌਮ ਨੂੰ, ਤਾਂ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵੰਬਰ 10 ਨੂੰ ਰੱਖਿਆ ਹੈਗਾ। ਪਰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਸਿੱਖਾਂ ਨੂੰ, ਜਿਹੜੀਆਂ ਕਿ ਇਹਨਾਂ ਦੇ ਗਲਤ ਫੈਸਲੇ ਪੰਜਾਬ ਸਰਕਾਰ ਦੇ ਸੀ ਜਾਂ ਆਪਣੇ ਜਿਹਨਾਂ ਜਥੇਦਾਰ ਨੇ ਗਲਤ ਫੈਸਲੇ ਤੇ, ਚਾਹੇ ਭਗਵਾਨ ਸਿੰਘ ਦਾ ਜਨਮ ਦਿਨ ਮਨਾਉਣ ਦੀ ਗੱਲ ਹੋਵੇ, ਉਸ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਗੱਲਬਾਤ ਹੋਵੇ, ਕਿ ਇਹ ਵੀ ਪ੍ਰੋਬਲਮਸ ਤੇ ਗੱਲਬਾਤ ਕੀਤੀ ਜਾਵੇਗੀ। ਹੋਰ ਕਿਹੜੇ ਕਿਹੜੇ ਮਤੇ ਪਾਸ ਕੀਤੇ ਜਾਣਗੇ? ਅਗਰ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ, ਸਾਨੂੰ ਉਸ ਬਾਰੇ ਵੀ ਤੁਹਾਨੂੰ ਦੱਸੋ। ਵੈਸੇ ਇਸ ਤਰ੍ਹਾਂ ਹੋਣਾ ਸੀ ਕਿ 18 ਅਕਤੂਬਰ ਵਾਲੇ ਦਿਨ ਇੱਕ ਹਾਈ ਪਾਵਰ ਕਮੇਟੀ ਦਾ ਐਲਾਨ ਕੀਤਾ ਜਾਣਾ ਸੀ, ਜਿਸ ਨੇ ਇਸ ਸਰਬੱਤ ਖਾਲਸੇ ਦਾ ਜਿਹੜਾ ਇਹ ਕਹਿ ਲਓ ਕਿ ਪ੍ਰੋਗਰਾਮ ਆ ਜਿਹੜਾ ਏਜੰਡਾ ਹੈ ਉਹ ਸੈੱਟ ਕਰਨਾ ਸੀ ਅਤੇ ਕੰਸਲਟੇਸ਼ਨ ਸ਼ੁਰੂ ਕਰਨੀਆਂ ਸਨ, ਪ੍ਰਬੰਧ ਸ਼ੁਰੂ ਕਰਨੇ ਸਨ। ਪਰ ਜਿਸ ਤਰ੍ਹਾਂ ਇਹ ਬਰਗਾੜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈ ਆ, ਇਸ ਨੇ ਮੈਨੂੰ ਲੱਗਦਾ ਕਿ ਸਾਰੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਆਕੂਪਾਈ ਕੀਤੀ ਹੋਈ ਆ। ਉਹ ਧਰਨਿਆਂ ਦੇ ਉੱਤੇ ਜਿਸ ਤਰ੍ਹਾਂ ਗ੍ਰਿਫਤਾਰੀਆਂ ਹੋ ਰਹੀਆਂ, ਮੁੰਡਿਆਂ ਨੂੰ, ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਕੁੱਟਮਾਰ ਕੀਤੀ ਗਈ, ਉਹਦੇ ਵਿੱਚ ਮਸਰੂਫ ਨੇ। ਤੇ ਹੁਣ ਉਹਨਾਂ ਨੇ ਕਿਹਾ ਕਿ 25 ਤਾਰੀਖ ਨੂੰ, ਕਿਉਂਕਿ ਸ਼ਹੀਦ ਭਾਈ ਗੁਰਜੀਤ ਸਿੰਘ ਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੀ ਅੰਤਮ ਅਰਦਾਸ ਹੈ 25 ਤਾਰੀਖ ਐਤਵਾਰ ਨੂੰ, ਉਸ ਤੋਂ ਬਾਅਦ ਅਸੀਂ ਫੌਰਨ ਬਾਅਦ ਇਹ ਕਮੇਟੀ ਬਣਾ ਕੇ, ਤੇ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪ੍ਰਬੰਧਕ ਉੱਥੇ ਹੁਣ ਆਬਵੀਅਸਲੀ ਹਰ ਰੋਜ਼ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ, ਅੱਜ ਵੀ ਬਠਿੰਡਾ ਦੇ ਵਿੱਚ ਮੀਟਿੰਗ ਹੋਈ ਹੈ ਤੇ ਉੱਥੇ ਵੀ ਕੁਝ ਡਿਸਕਸ਼ਨ ਹੋਈ ਹੋਵੇਗੀ। ਜੇ ਆਮ ਨਾਟ ਪ੍ਰੀਵੀ ਟੂ ਦੈਟ, ਮੈਨੂੰ ਉਹ ਇਨਫੋਰਮੇਸ਼ਨ ਨਹੀਂ ਹੈਗੀ, ਪਰ ਮੈਂ ਆਸ ਕਰਦਾ ਕਿ ਬਹੁਤ ਸਾਰੇ ਜਿਹੜੇ ਸਕੈਜੂਲਸ ਨੇ ਉਹਨਾਂ ਨੇ ਜਾਂ ਏਜੰਡੇ ਨੇ ਉਹ ਤੈਅ ਕੀਤੇ ਹੋਣਗੇ। ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਇੱਕ ਗੱਲ ਸਾਹਮਣੇ ਆ ਰਹੀ ਆ ਕਿ ਟਾਈਮ ਬੜਾ ਥੋੜਾ ਹੈ ਇਸ ਸਰਬੱਤ ਖਾਲਸਾ ਲਈ, ਪਰ ਸਰਬੱਤ ਖਾਲਸਾ ਹੋ ਜਾਣਾ ਚਾਹੀਦਾ, ਇਸ ਦੇ ਉੱਤੇ ਸੰਗਤ ਪੂਰੀ ਦ੍ਰਿੜ ਹੈ। ਪਰ ਇਸ ਦੇ ਨਾਲ ਨਾਲ ਇਹ ਸੋਚਿਆ ਜਾ ਰਿਹਾ ਕਿ ਇਸ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਕਿ 10 ਨਵੰਬਰ ਨੂੰ ਹੋਣਾ, ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤੇ 5 ਜਥੇਦਾਰਾਂ ਨੂੰ ਬਰਖਾਸਤ ਕੀਤਾ ਜਾਏ, ਜਿਹੜਾ ਕਿ ਅੱਜ ਐਜ਼ ਮੈਟਰ ਫੈਕਟ ਆਪਾਂ ਜਦੋਂ ਹੁਣ ਗੱਲ ਕਰ ਰਹੇ ਹਾਂ ਇਸ ਤੋਂ ਕੁਝ ਘੰਟੇ ਪਹਿਲਾਂ ਜਿਹੜੇ 5 ਪਿਆਰੇ ਸਹਿਬਾਨ ਆ ਉਹਨਾਂ ਨੇ 5 ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਤਾਂ ਠੀਕ ਹੈ, ਜੇ ਨਹੀਂ ਉਹ ਕਰਦੀ, ਉਹਨਾਂ ਨੂੰ ਨਹੀਂ ਕੱਢਦੀ, ਨਹੀਂ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਬਰਖਾਸਤ ਕਰਦੀ, ਤਾਂ ਫਿਰ 10 ਤਾਰੀਖ ਨੂੰ ਸਰਬੱਤ ਖਾਲਸਾ ਦੇ ਉੱਤੇ ਉਹਨਾਂ ਨੂੰ ਬਰਖਾਸਤ ਕੀਤਾ ਜਾਏ ਅਤੇ ਹੋ ਸਕੇ ਤਾਂ ਕਾਰਜਕਾਰੀ ਜਥੇਦਾਰ ਜਾਂ ਫਿਰ ਪੱਕੇ ਜਥੇਦਾਰ ਜਿਹਦੇ ਉੱਤੇ ਸਾਰੀ ਕੌਮ ਸਹਿਮਤ ਹੋ ਸਕੇ ਉਹਨਾਂ ਨੂੰ ਨਿਯੁਕਤ ਕੀਤਾ ਜਾਏ। ਪਰ ਇਸ ਦੇ ਨਾਲ ਨਾਲ ਸਾਡੀ ਖਾਸ ਕਰਕੇ ਕੈਨੇਡਾ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਸੰਪੂਰਨ ਸਰਬੱਤ ਖਾਲਸਾ ਵਿਸਾਖੀ 2016 ਦੇ ਵਿੱਚ ਉਸ ਦਾ ਐਲਾਨ ਹੁਣੇ ਹੀ ਕੀਤਾ ਜਾਏ, ਕੰਸਲਟੇਸ਼ਨ ਪ੍ਰੋਸੈਸ ਹੁਣੇ ਹੀ ਸ਼ੁਰੂ ਕੀਤਾ ਜਾਏ ਅਤੇ ਕੌਮ ਦੇ ਸਮੂਹ ਜੱਥੇ ਜਿੰਨੇ ਵੀ ਮੁੱਦੇ ਹਨ, ਕੌਮ ਦੇ ਜਿੰਨੇ ਵੀ ਮਸਾਇਲ ਹਨ ਕੌਮ ਦੇ, ਉਹ ਸਾਰੇ ਦੇ ਸਾਰੇ ਅਪ੍ਰੈਲ 2016 ਦੇ ਵਿੱਚ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਸਰਬੱਤ ਖਾਲਸਾ ਦੇ ਵਿੱਚ ਵਿਚਾਰੇ ਜਾਣ ਅਤੇ ਵਨਸ ਐਂਡ ਫॉर ਆਲ ਜਿਹੜਾ ਕੌਮ ਦਾ ਬਲੂ ਪ੍ਰਿੰਟ ਆ, ਏਜੰਡਾ ਹੈ, ਜਿਹਦੇ ਵਿੱਚ ਖਾਲਿਸਤਾਨ ਦਾ ਏਜੰਡਾ ਵੀ ਹੋਏ, ਕਿਉਂਕਿ ਖਾਲਿਸਤਾਨ ਦਾ ਹੁਕਮਨਾਮਾ ਜਿਹੜਾ ਕਿ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸਾ ਦੇ ਦੁਆਰਾ ਚੁਣੀ ਗਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਜਾਰੀ ਕੀਤਾ ਸੀ, ਉਸ ਦੇ ਪ੍ਰਤੀ ਵੀ ਕੁਝ ਸਿੱਖਾਂ ਨੇ ਘੇਸਲ ਵੱਟੀ ਹੋਈ ਹੈ, ਉਸ ਨੂੰ ਵੀ ਮੁੜ ਸੁਰਜੀਤ ਕੀਤਾ ਜਾਏ। ਉਸ ਹੁਕਮਨਾਮੇ ਨੂੰ ਜੋ ਸਰਬੱਤ ਖਾਲਸਾ ਦੇ ਟੈਕਨੀਕਲੀ ਥਰੂ ਹੀ ਆਇਆ, ਉਸ ਨੂੰ ਵੀ ਇਸ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਕੀਤਾ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੁਬਿਧਾ ਦੇ ਵਿੱਚ ਨਾ ਰਹੇ। ਇਹ ਬੜਾ ਜ਼ਰੂਰੀ ਹੈ। ਇਹ ਕੁਝ ਕੁ ਜਿਹੜੀਆਂ ਸਲਾਹਾਂ ਨੇ
ਇੱਥੋਂ ਲਿਖਤੀ ਤੌਰ ਦੇ ਉੱਤੇ ਦਿੱਤੀਆਂ ਗਈਆਂ ਨੇ ਇੱਥੋਂ ਦੀਆਂ ਸਮੂਹ ਸੰਸਥਾਵਾਂ ਦੇ ਸਹਿਯੋਗ ਦੇ ਨਾਲ। ਇਹ ਵੀ ਵਿਚਾਰ ਹੋਈ ਆ ਕਿ ਜਿਹੜਾ ਅਪ੍ਰੈਲ 2016 ਦੇ ਵਿੱਚ ਸਰਬੱਤ ਖਾਲਸਾ ਹੋਣਾ, ਉਸ ਨੂੰ ਗਲੋਬਲੀ ਉਹਦਾ ਜਿਹੜਾ ਸੋਰਟ ਆਫ ਕਾਰਜਸ਼ੀਲਤਾ ਹੈਗੀ ਆ ਉਹਨੂੰ ਐਕਸਪੈਂਡ ਕੀਤਾ ਜਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਖਾਲਸਾ ਹੈ ਉਸ ਦੀ ਜਿਹੜੀ ਸਲਾਹ ਹੈ, ਉਸ ਦੀ ਰਾਏ ਹੈ, ਉਹਦੀ ਕੰਸਲਟੇਸ਼ਨ ਹੈ, ਉਹਦੇ ਵਿੱਚ ਬਕਾਇਦਾ ਸ਼ਾਮਲ ਕੀਤੀ ਜਾਏ। ਸੋ ਕੰਸਲਟੇਸ਼ਨ ਪ੍ਰੋਸੈਸ ਹੈਜ਼ ਟੂ ਐਕਸਪੈਂਡ ਥਰੂ ਆਊਟ ਦ ਵਰਲਡ, ਕਿਉਂਕਿ ਸਰਬੱਤ ਲਫ਼ਜ਼ ਆ ਜਿਹੜਾ ਇਟਸ ਬਿਯੋਂਡ ਬਾਰਡਰਸ। ਸਰਬੱਤ ਦਾ ਮਤਲਬ ਉਹ ਖਾਲਸਾ ਵੀ ਵਿੱਚ ਹੁੰਦਾ ਜਿਹੜਾ ਪੰਜਾਬ ਦੀਆਂ ਜਾਂ ਭਾਰਤ ਦੀਆਂ ਹੱਦਾਂ ਤੋਂ ਬਾਹਰ ਬੈਠਾ, ਉਹ ਵੀ ਆਉਂਦਾ ਜਿਹੜਾ ਨਾਰਥ ਅਮਰੀਕਾ 'ਚ ਬੈਠਾ, ਉਹ ਵੀ ਆਉਂਦਾ ਜਿਹੜਾ ਯੂਰਪ ਦੇ ਵਿੱਚ ਬੈਠਾ ਜਾਂ ਕੋਈ ਪਾਕਿਸਤਾਨ ਦੇ ਵਿੱਚ ਬੈਠਾ, ਕਿਸੇ ਈਵਨ ਜ਼ਰਰੇ ਦੇ ਕਿਸੇ ਪਹਾੜਾਂ ਦੇ ਉੱਤੇ ਬੈਠਾ ਖਾਲਸਾ, ਉਹ ਵੀ ਸਰਬੱਤ ਲਫ਼ਜ਼ ਦੇ ਘੇਰੇ ਵਿੱਚ ਆਉਂਦਾ। ਸੋ ਉਹਨਾਂ ਨੂੰ ਕੰਸਲਟ ਕਰਨ ਦੀ ਖਾਤਰ ਕਿਸੇ ਵਕਤ ਤਾਂ ਸਮਾਂ ਹੋਇਆ ਕਰਦਾ ਸੀ ਕਿ ਸਿੰਘ ਜੰਗਲਾਂ ਦੇ ਵਿੱਚ ਇਕੱਠੇ ਹੋ ਕੇ ਸਰਬੱਤ ਖਾਲਸਾ ਬੁਲਾ ਲਿਆ ਕਰਦੇ ਸਨ। ਪਰ ਹੁਣ 21ਵੀਂ ਸਦੀ ਦੇ ਵਿੱਚ ਇਹਦਾ ਜੇ ਕੌਮ ਦਾ ਬਹੁਤ ਵੱਡਾ ਪਸਾਰ ਵਧਿਆ ਹੈ ਤਾਂ ਫਿਰ ਸਰਬੱਤ ਖਾਲਸੇ ਦਾ ਦਾਇਰਾ ਵੀ ਸਾਨੂੰ ਵਧਾ ਦੇਣਾ ਚਾਹੀਦਾ। ਇਹ ਅਸੀਂ ਸਮਝਦੇ ਹਾਂ ਕਿ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਬਣਾਇਆ, ਇਹਦੀ ਇੱਕ ਨੀਡ ਸੀਗੀ। ਦਿਸ ਇਜ਼ ਦ ਟਾਈਮ ਐਂਡ ਅ ਨੀਡ। ਇਸ ਦੀ ਨੀਡ ਜਿਹੜੀ ਹੈ ਪੰਜਾਬ ਦੀ ਜਿਹੜੀ ਸਿੱਖ ਰਾਜਨੀਤਿਕ ਅਧਿਆਤਮਕ ਸਥਿਤੀ ਹੈ ਉਹਨੂੰ ਕੈਪਚਰ ਕਰਨ ਦੀ ਖਾਤਰ ਜਾਂ ਉਹਨੂੰ ਕੇਟਰ ਕਰਨ ਦੀ ਖਾਤਰ ਇਹ ਰਾਈਟ ਵੇ ਜੋ ਬੰਦੀ ਛੋੜ ਦਿਵਸ ਦੇ ਉੱਤੇ ਬੁਲਾਇਆ ਗਿਆ, ਇਹਦੀ ਬੜੀ ਲੋੜ ਸੀ, ਇਹਦੀ ਅਹਿਮ ਲੋੜ ਹੈ। ਤੇ ਇਸ ਨੂੰ 100% ਨਹੀਂ ਬਲਕਿ 1000% ਸਾਨੂੰ ਸਮਰਥਨ ਦੇ ਕੇ ਸਫਲ ਕਰਨਾ ਚਾਹੀਦਾ। ਪਰ ਇਹਦੇ ਵਿੱਚ ਦੂਸਰੇ ਮੁੱਦੇ ਆ ਜਿਹੜੇ ਜਿਨ੍ਹਾਂ ਮੁੱਦਿਆਂ ਤੇ ਅਜੇ ਕੌਮ ਤਿਆਰ ਨਹੀਂ ਹੈ। ਫੋਰ ਐਗਜ਼ਾਮਪਲ ਨਾਨਕਸ਼ਾਹੀ ਕੈਲੰਡਰ ਆ, ਨਾਨਕਸ਼ਾਹੀ ਕੈਲੰਡਰ ਲਾਗੂ ਹੋ ਚੁੱਕਾ ਸੀ, ਸਾਰਾ ਕੁਝ ਹੋ ਚੁੱਕਾ ਸੀ। ਕੁਝ ਵਖਰੇਵੇਂ ਆ, ਉਹਨੂੰ ਆਇਰਨ ਆਊਟ ਕਰਨ ਦੀ ਖਾਤਰ ਸਾਨੂੰ ਵਕਤ ਚਾਹੀਦਾ ਹੈ, ਕਿਉਂਕਿ ਜਦੋਂ ਫਿਰ ਵਕਤ ਪਾ ਕੇ ਅਸੀਂ ਉਹਦੇ ਫੈਸਲੇ ਕਰਾਂਗੇ ਤਾਂ ਫਿਰ ਉਹ ਲਾਗੂ ਕਰਨੇ ਬੜੇ ਸੁਖਾਲੇ ਹੋ ਜਾਂਦੇ ਆ। ਸੋ ਇਸ ਕਰਕੇ ਇਹ ਅਸੀਂ ਸਲਾਹ ਦਿੱਤੀ ਆ। ਪਰ ਟੈਕਨੀਕਲੀ ਪੰਜਾਬ ਦੀਆਂ ਸਮੂਹ ਸੰਸਥਾਵਾਂ, ਲਿਟਰਲੀ ਸਮੂਹ ਸੰਸਥਾ, ਜਦੋਂ ਮੈਂ ਲਿਟਰਲੀ ਕਹਿਣਾ ਹੋ ਸਕਦਾ 2-4 ਬਾਹਰ ਰਹਿ ਗਈਆਂ ਹੋਣ, ਜਾਂ ਬਹੁਤ ਸਾਰੀਆਂ ਸੰਪਰਦਾਵਾਂ ਸਾਡੇ ਜਿਹੜੇ ਸੋਰਟ ਆਫ ਸੰਤ ਸਮਾਜ ਦੇ ਵੱਖ-ਵੱਖ ਬਾਬਿਆਂ ਦੀਆਂ ਸੰਪਰਦਾਵਾਂ ਬਣੀਆਂ ਜਿਹੜੀਆਂ ਇਸ ਵਕਤ ਕੇ ਕਾਫੀ ਅਹਿਮੀਅਤ ਰੱਖਦੀਆਂ ਉੱਥੇ, ਉਹ ਸਾਰੀਆਂ ਇਸ 12 ਅਕਤੂਬਰ ਨੂੰ ਜੋ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਆ ਉਹਦੇ ਵਿੱਚ ਸ਼ਾਮਲ ਸਨ। ਇੱਕ ਮੇਰੇ ਕਾਊਂਟ ਅਨੁਸਾਰ 37 ਦੇ ਕਰੀਬ ਜਥੇਬੰਦੀਆਂ ਤੇ ਸੰਪਰਦਾਵਾਂ ਤੇ ਸੰਸਥਾਵਾਂ ਤੇ ਵੱਖ-ਵੱਖ ਈਵਨ ਨਾ ਕਿ ਪੰਜਾਬ ਤੋਂ ਰਾਜਸਥਾਨ ਤੋਂ, ਹਰਿਆਣੇ ਤੋਂ, ਗੁਜਰਾਤ ਤੋਂ ਲੋਕ ਉਹਦੇ ਵਿੱਚ ਸ਼ਾਮਲ ਸਨ। ਸੋ ਇਹ ਦਿਸ ਇਜ਼ ਵਾਟ ਇਟ ਇਜ਼। ਸਰਬੱਤ ਖਾਲਸੇ ਦਾ ਮਤਲਬ ਕੋਈ ਇਹ ਨਹੀਂ ਕਿ ਜਿੱਥੇ 50,000 ਜਾਂ ਲੱਖ ਲੋਕਾਂ ਦਾ ਇਕੱਠ ਹੈ ਉਹਦਾ ਨਾਂ ਸਰਬੱਤ ਖਾਲਸਾ ਹੈ। ਸਰਬੱਤ ਖਾਲਸਾ ਦਾ ਮਤਲਬ ਇਹ ਆ ਕਿ ਜਿੱਥੇ ਜਿਹੜੀਆਂ ਸੰਪਰਦਾਵਾਂ ਸੰਸਥਾਵਾਂ ਨੂੰ ਕੰਸਲਟ ਕਰਕੇ ਕੋਈ ਗੁਰਮਤਾ ਕੀਤਾ ਜਾਏ ਉਸ ਨੂੰ ਸਰਬੱਤ ਖਾਲਸਾ ਕਹਿੰਦੇ ਆ ਇਤਿਹਾਸਕ ਤੌਰ ਤੇ। ਸੋ 10 ਨਵੰਬਰ ਦਾ ਜਿਹੜਾ ਸਰਬੱਤ ਖਾਲਸਾ, ਉਹਦੇ ਲਈ ਸਾਨੂੰ ਪੱਬਾਂ ਭਾਰ ਹੋ ਕੇ ਪੂਰਾ ਸਮਰਥਨ ਦੇਣਾ ਚਾਹੀਦਾ। ਨੋ ਡਿਸਪਿਊਟ, ਨੋ ਕੰਟਰੋਵਰਸੀਜ਼, ਟੋਟਲੀ 100% ਸਮਰਪਿਤ ਹੋ ਕੇ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸ ਦਈਏ ਕਿ ਅਸੀਂ ਸਮਰਪਿਤ ਹਾਂ ਸਰਬੱਤ ਖਾਲਸਾ ਨੂੰ। ਸਰਬੱਤ ਖਾਲਸਾ ਦੇ ਥਰੂ ਆਪਣੇ ਜੇ ਕੋਈ ਪੋਲੀਟੀਕਲ ਏਜੰਡੇ ਪੁਸ਼ ਥਰੂ ਕਰੇਗਾ ਤਾਂ ਮੈਨੂੰ ਲੱਗਦਾ ਕਿ ਉਹ ਪੰਥ ਦੇ ਨਾਲ ਫਿਰ ਜ਼ਿਆਦਤੀ ਕਰੇਗਾ। ਸੋ ਪੋਲੀਟੀਕਲ ਏਜੰਡੇ ਨੂੰ ਸਾਈਡ ਤੇ ਰੱਖ ਕੇ ਜੋ ਕੌਮ ਦੇ ਏਜੰਡੇ ਨੇ, ਚਾਹੇ ਉਹ ਪੋਲੀਟੀਕਲ ਹੋਣ ਚਾਹੇ ਉਹ ਧਾਰਮਿਕ ਹੋਣ, ਜੋ ਕੌਮ ਦੇ ਏਜੰਡੇ ਨੇ ਜਿਹਦੇ ਨਾਲ ਕੌਮ ਦਾ ਫਾਇਦਾ ਹੋਣਾ, ਜਿਹਦੇ ਨਾਲ ਕੌਮ ਦਾ ਭਵਿੱਖ ਸੰਵਰਨਾ, ਉਹਨਾਂ ਨੂੰ ਇਹਦੇ ਵਿੱਚ ਲਿਆ ਕੇ 10 ਨਵੰਬਰ ਨੂੰ ਇਸ ਸਰਬੱਤ ਖਾਲਸੇ ਨੂੰ ਇੱਕ ਇਤਿਹਾਸ ਦੀ ਨਿੱਗਰ ਕੜੀ ਬਣਾਉਣਾ ਚਾਹੀਦਾ। ਤੇ ਫਿਰ ਜਿਹੜੇ ਬਾਕੀ ਕੌਮ ਦੇ ਮਸਲੇ ਨੇ ਉਹਨਾਂ ਨੂੰ ਅਪ੍ਰੈਲ ਦੇ ਵਿੱਚ, ਕਿਉਂਕਿ ਇੱਕ ਪੰਜਾਬੀ ਦਾ ਅਖਾਣ ਹੈ ਰੀਤ ਜੀ ਕਿ ਵਕਤੋਂ ਖੁੰਡੀ ਡੂਮਣੀ ਝਾਕੇ ਆਲ ਪਤਾਲ। ਹੁਣ ਇੱਕ ਵਕਤ ਆ ਗਿਆ, ਜੇ ਅਸੀਂ ਇਹ ਖੁੰਝਾ ਦਿੱਤਾ ਤਾਂ ਅਸੀਂ 10, 15, 20 ਸਾਲ ਫਿਰ ਇਸੇ ਤਰ੍ਹਾਂ ਹੀ ਫਿਰ ਇੱਕ ਦੂਜੇ ਨੂੰ ਕੋਸਦੇ ਰਹਾਂਗੇ। ਫਿਰ ਕਿਤੇ ਗੁਰੂ ਪਾਤਸ਼ਾਹ ਮੌਕਾ ਦੇਗਾ। ਹੁਣ ਮੇਰੀ ਮੰਨਣਾ, ਮੇਰੀ ਮਤਲਬ ਇੱਕ ਕਿਸਮ ਦੀ ਇਹਦੇ ਪੱਕੀ ਸੋਚ ਹੈ ਕਿ ਗੁਰੂ ਸਾਹਿਬ ਨੇ ਸਾਡੀਆਂ ਨਲਾਇਕੀਆਂ ਨੂੰ ਦੇਖ ਕੇ ਆਪ ਸ਼ਹਾਦਤ ਦਿੱਤੀ ਹੈ। ਆਪ ਸ਼ਹਾਦਤ ਦੇ ਕੇ ਆਪਣੇ ਆਪ ਨੂੰ ਅੰਗ ਅੰਗ ਕਰਵਾ ਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਮੌਕਾ ਬਖਸ਼ਿਆ ਕਿ ਤੁਸੀਂ ਸੰਭਲ ਜਾਓ। ਤੇ ਮੈਂ ਪੰਜਾਬ ਦੇ ਸਿੱਖਾਂ ਦੇ ਉੱਤੇ ਇੰਨਾ ਕੁ ਮਾਣ ਕਰ ਸਕਦਾ ਕਿ ਸਾਨੂੰ ਮੀਡੀਆ ਦੇ ਵਿੱਚ ਦੱਸਿਆ ਜਾ ਰਿਹਾ ਸੀ ਜੀ ਉੱਥੇ ਤਾਂ ਬਹੁਤ ਨਸ਼ੇ ਵਰਤੇ ਜਾ ਰਹੇ, ਉੱਥੇ ਤਾਂ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਰਿਹਾ, ਉੱਥੇ ਤਾਂ ਇਹ ਨਹੀਂ ਰਿਹਾ, ਉੱਥੇ ਤਾਂ ਉਹ ਨਹੀਂ ਰਿਹਾ। ਹੁਣ ਜਿਸ ਤਰ੍ਹਾਂ ਟੰਬੇ ਲੈ ਕੇ, ਕੁਹਾੜੀਆਂ ਲੈ ਕੇ ਲੋਕ ਬਾਹਰ ਨਿਕਲੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਦੇ ਵਿੱਚ, that gives me a great deal of satisfaction ਕਿ ਇਹ ਗੁਰੂ ਦਾ ਪੰਥ ਆ, ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ। ਬਾਦਲ ਦਾ ਪਿਓ ਆ ਜਾਵੇ,
ਇਹਨੂੰ ਥੋੜਾ ਬਹੁਤ ਨੁਕਸਾਨ ਤਾਂ ਹਰ ਇੱਕ ਇਨਸਾਨ ਪਹੁੰਚਾ ਹੀ ਸਕਦਾ ਹੁੰਦਾ ਜੀ ਦੁਨਿਆਵੀ ਸ਼ਕਤੀ ਲੈ ਕੇ, ਪਰ ਇਹਦਾ ਅਲਟੀਮੇਟਲੀ ਕੋਈ ਕੱਖ ਨਹੀਂ ਵਿਗਾੜ ਸਕਦਾ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ 2016 ਦੀ ਗੱਲ ਕੀਤੀ ਕਿ ਵਿਸਾਖੀ ਵੇਲੇ ਵੀ ਇਸੇ ਤਰ੍ਹਾਂ ਸਰਬੱਤ ਖਾਲਸਾ ਬੁਲਾਇਆ ਜਾਵੇਗਾ, ਉਹ ਤਾਂ ਚਲੋ ਸਾਡੇ ਕੋਲ ਕਾਫੀ ਇਨਫ ਟਾਈਮ ਹੈਗਾ, ਵੀ ਵਿਲ ਟਾਕ ਅਬਾਊਟ ਇਨ ਕਮਿੰਗ ਮੰਥਸ। ਪਰ ਜਿਸ ਤਰ੍ਹਾਂ ਜਿਹੜਾ ਆਹ ਸਰਬੱਤ ਖਾਲਸਾ ਨਵੰਬਰ 10 ਨੂੰ ਬੁਲਾਇਆ ਜਾਵੇ, ਇਹਦੇ ਉੱਪਰ ਮੇਰੇ ਬਹੁਤ ਸਾਰੇ ਹੋਰ ਕੁਐਸਚਨ ਨੇ ਜਿਹੜੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ। ਪਰ ਉਸ ਤੋਂ ਪਹਿਲਾਂ ਤੁਸੀਂ ਪੰਜ ਪਿਆਰਿਆਂ ਦੀ ਗੱਲਬਾਤ ਕੀਤੀ ਸੀ। ਪਰ ਵੀਰ ਜੀ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਪੰਜ ਪਿਆਰਿਆਂ ਦਾ ਹੁਕਮ ਮੇਰੇ ਹੁਕਮ ਤੋਂ ਉੱਪਰ ਮੰਨਿਆ ਜਾਵੇਗਾ, ਪਰ ਜਿਸ ਤਰ੍ਹਾਂ ਅਵਤਾਰ ਸਿੰਘ ਮੱਕੜ ਨੇ ਪਿਛਲੇ ਦਿਨੀ ਪੰਜ ਪਿਆਰਿਆਂ ਨੂੰ ਹੀ ਤਲਬ ਕਰ ਦਿੱਤਾ ਹੈ, ਉਹਨਾਂ ਨੇ ਕਰ ਦਿੱਤਾ ਹੈ ਕੋਜ਼ ਦੇ ਸਮਨ 5 ਜਥੇਦਾਰ ਜਿਨ੍ਹਾਂ ਨੇ ਗਲਤ ਫੈਸਲਾ ਦਿੱਤਾ ਸੀ, ਜਿੱਥੋਂ ਸਭ ਕੁਝ ਸ਼ੁਰੂ ਹੋਇਆ ਸੀਗਾ ਇਹ, ਐਂਡ ਹੀ ਸਮਨ them, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ। ਡੂ ਯੂ ਥਿੰਕ ਇਟ ਵਿਲ ਬੀ ਈਜ਼ੀਅਰ to do a ਸਰਬੱਤ ਖਾਲਸਾ, ਜਿਸ ਤਰ੍ਹਾਂ ਅਸੀਂ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਐਦਾਂ ਹੋਵੇਗਾ? Do you think it will be easier for us to do ਸਰਬੱਤ ਖਾਲਸਾ in Punjab? ਜਿਸ ਤਰ੍ਹਾਂ ਜਦੋਂ ਅਵਤਾਰ ਸਿੰਘ ਮੱਕੜ ਦੀ ਗੱਲ ਆਉਂਦੀ ਆ, ਮੈਂ ਇੱਕ ਛੋਟਾ ਜਿਹਾ ਫਰੇਜ਼ ਵਰਤਦਾ ਹੁੰਦਾ ਵੀ ਕਈ ਵਾਰ ਅਸੀਂ ਨਾ ਕੋਈ ਖੋਲੇ ਦੀ ਪੁਰਾਣੀ ਇੱਟ ਚੱਕ ਕੇ ਕਿਸੇ ਵਧੀਆ ਹਵੇਲੀ ਨੂੰ ਲਾ ਦਈਏ, ਉਹ ਸਾਰੀ ਹਵੇਲੀ ਦੀ ਸ਼ਾਨ ਖਰਾਬ ਕਰ ਦਿੰਦੀ ਆ। ਇਸ ਤਰ੍ਹਾਂ ਮੈਂ ਵੇਖਿਆ ਕਿ ਇਹ ਇਨਸਾਨ ਜਿਸ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣੀ ਹੋਈ ਇੱਕ ਆਰਗੇਨਾਈਜੇਸ਼ਨ, ਜਿਹੜਾ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਵਿੱਚ ਇੰਨੇ ਨਲਾਇਕ ਜਿਹੇ ਬੰਦੇ ਨੂੰ ਉਹਦਾ ਪ੍ਰਧਾਨ ਬਣਾਇਆ ਹੋਇਆ ਹੈ, ਜਿਹੜਾ ਕਿ ਮੈਂ ਸਮਝਦਾ ਕਿ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਆ। ਉਸ ਨੂੰ ਸ਼ਾਇਦ ਇਸ ਚੀਜ਼ ਦਾ ਵੀ ਨਹੀਂ ਪਤਾ ਕਿ ਪੰਜ ਪਿਆਰਿਆਂ ਦੀ ਕੀ ਮਹੱਤਤਾ ਹੈ। ਉਹਨੂੰ ਤਾਂ ਇਹੀ ਲੱਗਦਾ ਵੀ ਇਹ ਪੰਜ ਪਿਆਰੇ ਅਸੀਂ ਹਾਇਰ ਕੀਤੇ ਹੋਏ ਆ, ਇਹ ਹਾਇਰ ਕੀਤੇ ਆ ਜੀ ਨਗਰ ਕੀਰਤਨਾਂ ਦੀ ਅਗਵਾਈ ਕਰਨ ਨੂੰ, ਇਹ ਹਾਇਰ ਕੀਤੇ ਆ ਲੋਕਾਂ ਨੂੰ ਅਮਰ ਛਕਾਉਣ ਨੂੰ। ਸੋ ਇਸ ਤੋਂ ਇਲਾਵਾ ਇਹਨਾਂ ਦੀ ਹੋਰ ਕੋਈ ਅਹਿਮੀਅਤ ਨਹੀਂ ਹੈ। ਉਸ ਇਨਸਾਨ ਨੂੰ ਸ਼ਾਇਦ ਇਸ ਚੀਜ਼ ਦਾ ਇਲਮ ਨਹੀਂ ਹੈ ਕਿ ਪੰਜ ਪਿਆਰੇ ਜਦੋਂ ਵੀ ਅਰਦਾਸ ਕਰਕੇ ਪੰਜਾਂ ਪਿਆਰਿਆਂ ਦੀ ਡਿਊਟੀ ਸੰਭਾਲ ਕੇ ਆਸਣ ਉੱਤੇ ਬੈਠ ਜਾਂਦੇ ਆ, ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰੂਪ ਹੁੰਦੇ ਆ। ਇਸ ਤੋਂ ਬਿਨਾਂ ਉਹਨਾਂ ਦੀ ਹੋਰ ਕੋਈ ਅਹਿਮੀਅਤ ਨਹੀਂ ਹੁੰਦੀ। ਇਸ ਚੀਜ਼ ਨੂੰ ਅਵਤਾਰ ਸਿੰਘ ਮੱਕੜ ਭੁੱਲ ਗਿਆ। ਉਹਨੂੰ ਲੱਗਦਾ ਕਿ ਮੇਰੇ ਮੁਲਾਜ਼ਮ ਨੇ, ਉਹ ਆਪ ਪਤਾ ਨਹੀਂ ਕਿਸੇ ਚੀਜ਼ ਦਾ ਮੁਲਾਜ਼ਮ ਹੈ ਜਾਂ ਨਹੀਂ ਹੈ। ਤਾਂ ਮੈਨੂੰ ਲੱਗਦਾ ਹੈ ਕਿ ਸਰਬੱਤ ਖਾਲਸਾ ਦੇ ਵਿੱਚ ਅਵਤਾਰ ਸਿੰਘ ਮੱਕੜ ਵਰਗੇ ਲੋਕਾਂ ਨੂੰ ਵੀ ਪੰਥ ਜੋ ਛੇਕਣ ਦੀ ਤੱਕ ਪਹੁੰਚ ਜਾਣਾ ਚਾਹੀਦਾ। ਮੇਰੀ ਆਪਣੀ ਇਹ ਮਤਲਬ ਮੇਰੀ ਆਪਣੀ ਸੋਚ ਆ ਇਹ, ਜਿਹੜੀ ਕਿ ਮੈਂ ਪੰਜਾਬ ਦੇ ਵਿੱਚ ਉਸ ਕਮੇਟੀ ਜਿਹੜੀ ਕਿ 25 ਤਰੀਕ ਤੋਂ ਬਾਹਰ ਉਲੀਕੀ ਜਾਣੀ ਆ, ਉਹਨਾਂ ਨੂੰ ਜ਼ਰੂਰ ਆਪਣੇ ਵੱਲੋਂ ਇਹ ਬੇਨਤੀ ਕਰੂੰਗਾ ਕਿ ਇਹ ਵੀ ਕਰਨਾ ਚਾਹੀਦਾ, ਕਿਉਂਕਿ ਪੰਜ ਪਿਆਰਿਆਂ ਨੂੰ ਬਰਖਾਸਤ ਕਰਨਾ, ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਸਰੇ ਜਥੇਦਾਰ ਨੂੰ ਤਲਬ ਕੀਤਾ, ਉਹਨਾਂ ਦਾ ਦੋਸ਼ ਇਹ ਆ, ਇਸ ਕਰਕੇ ਤਲਬ ਕਰਨਾ ਇਹ ਬਹੁਤ ਵੱਡੀ ਉਹਦੀ ਗਲਤੀ ਹੈ, ਬੱਜਰ ਗਲਤੀ ਹੈ ਐਜ਼ ਮੈਟਰ ਫੈਕਟ। ਅਤੇ ਇਸ ਕਰਕੇ ਇਸ ਨੂੰ ਪੰਥ ਦੀਆਂ ਜਿਹੜੀਆਂ ਇਹ ਸਰਮੌਰ ਸੰਸਥਾਵਾਂ ਉਹਨਾਂ ਦਾ ਮੁਖੀ ਨਹੀਂ ਰਹਿਣ ਦੇਣਾ ਚਾਹੀਦਾ। ਅਤੇ ਉਹਨੇ ਕਿਹਾ ਕਿ ਜੀ ਇਹ ਅਕਾਲ ਤਖਤ ਤੋਂ ਬਿਨਾਂ ਤਾਂ ਹੋਰ ਕੋਈ ਸਰਬੱਤ ਖਾਲਸਾ ਬੁਲਾ ਹੀ ਨਹੀਂ ਸਕਦਾ। ਕਿੱਡੀ ਹਾਸੋਹੀਣੀ ਗੱਲ ਕਰ ਰਹੇ ਨੇ ਉਹ। ਉਹਦੇ ਸਾਹਮਣੇ ਇਸ਼ੂ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬਰਖਾਸਤ ਕਰਨ ਲਈ ਤੈਨੂੰ ਪੰਜ ਪਿਆਰਿਆਂ ਦਾ ਹੁਕਮ ਆ, ਤੂੰ ਅਜੇ ਵੀ ਇਹ ਬਿਆਨ ਦੇ ਰਿਹਾ ਕਿ ਲਓ ਜੀ ਅਕਾਲ ਤਖਤ ਤੋਂ ਬਿਨਾਂ ਤਾਂ ਸਰਬੱਤ ਖਾਲਸਾ ਬੁਲਾਇਆ ਨਹੀਂ ਜਾ ਸਕਦਾ। ਜਿਹੜਾ ਸਰਬੱਤ ਖਾਲਸਾ ਅਕਾਲ ਤਖਤ ਵੀ ਉਹਦੇ ਅੰਦਰ ਹੀ ਆਉਂਦਾ। ਸਰਬੱਤ ਖਾਲਸਾ ਜਿਹੜਾ ਉਸ ਦੀ ਪਾਵਰ ਆ, ਜਿਹੜੀ ਲੋਕਾਂ ਦੀ ਪਾਵਰ ਆ, ਸੰਗਤ ਦੀ ਪਾਵਰ ਆ। ਜਾਂ ਤਾਂ ਉਹਨੂੰ ਕਹੋ ਫਿਰ ਆਪਣੀ ਗੱਡੀ ਛੱਡ ਕੇ 10 ਮਿੰਟ ਕੋਟਕਪੂਰੇ ਦੀ ਧਰਨੇ ਦੇ ਵਿੱਚ ਜਾ ਕੇ ਬੈਠੇ, ਫਿਰ ਉਹਨੂੰ ਪਤਾ ਲੱਗੇ ਕਿ ਕਿਸ ਭਾਵ ਵਿਕਦੀ ਆ, ਤਾਂ ਜਾਂ ਕਿਸ ਭਾਵ ਨੂੰ ਪਤਾ ਲੱਗਦਾ ਕਿ ਪੰਥ ਕਿਹੜਾ ਹੈ। ਪੰਥ ਤਾਂ ਉਹ ਆ ਜੋ ਗੁਰੂ ਨੂੰ ਸਮਰਪਿਤ ਹੋ ਕੇ ਦਿਨ ਰਾਤ ਇਸ ਵਕਤ ਪੰਜਾਬ ਦੀਆਂ ਗਲੀਆਂ ਦੇ ਵਿੱਚ ਵਿਚਰ ਰਿਹਾ, ਉਹ ਪੰਥ ਹੈ। ਇਹ ਅਵਤਾਰ ਸਿੰਘ ਮੱਕੜ ਨੂੰ ਦੱਸਣ ਦੀ ਲੋੜ ਹੈ। ਸੋ ਮੈਨੂੰ ਪੂਰਨ ਯਕੀਨ ਹੈ, ਮੈਂ ਇਸ ਚੀਜ਼ 'ਤੇ ਵਿਸ਼ਵਾਸ ਵੀ ਆ, ਮੈਂ ਹਮੇਸ਼ਾ ਆਪਟੀਮਿਸਟਿਕ ਰਹਿਣਾ, ਪੋਜ਼ੀਟਿਵ ਰਹਿਣਾ ਕਿ ਡਿਸਪਾਈਟ ਥੋੜ੍ਹੇ ਬਹੁਤ ਡਿਫਰੈਂਸਿਸ 10 ਨਵੰਬਰ ਨੂੰ ਪੰਥ ਇੱਕ ਵਾਰੀ ਇਕੱਠਾ ਹੋਏਗਾ, ਇਕੱਠਾ ਹੋ ਕੇ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਇੱਕ ਆਵਾਜ਼ ਦੇ ਵਿੱਚ, ਇੱਕ ਸੁਰ ਦੇ ਵਿੱਚ ਜਿਹੜੇ ਪੰਥ ਦੇ ਭਵਿੱਖ ਦੀ ਤਾਣੀ ਆ ਜਿਹੜੀ ਉਲਝੀ ਹੋਈ ਆ, ਉਹਨਾਂ ਨੂੰ ਸੁਲਝਾਉਣ ਦੇ ਵਿੱਚ ਸਰਬੱਤ ਖਾਲਸਾ ਨੂੰ ਪੂਰਾ ਸਫਲ ਬਣਾਏਗਾ। ਪੰਜਾਬ ਦੇ ਲੋਕ ਖਾਸ ਕਰਕੇ ਮਾਲਵਾ, ਮਾਝਾ ਤੇ ਦੁਆਬਾ, ਇਹ 3 ਰੀਜਨਸ ਆ ਜਿਹੜੇ, ਇਹਨਾਂ ਦੇ ਵਿੱਚੋਂ ਜੇ ਅਸੀਂ ਕਹਿ ਲਈਏ ਕਿ ਲੋਕ ਇਸ ਵਕਤ ਪੱਬਾਂ ਭਾਰ ਨੇ, ਦੇਰ ਵੇਟਿੰਗ ਫॉर ਇਟ। ਲੀਡਰਸ਼ਿਪ ਡਿਫਾਈਨ ਹੋ ਚੁੱਕੀ ਆ, ਕੌਣ ਸੇਵਾ ਕਰ ਰਿਹਾ, ਕੌਣ ਕਿੱਥੇ ਕੰਮ ਕਰ ਰਿਹਾ। ਕੁਛ ਸਰਕਾਰੀ ਏਜੰਸੀਜ਼ ਨੇ ਵੀ ਕੋਸ਼ਿਸ਼ ਕੀਤਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਕੁਛ ਡਿਫਰੈਂਸਿਸ ਪੈਦਾ ਕੀਤੇ ਜਾਣ, ਉਹ ਵੀ ਗੁਰੂ ਨੇ ਬਖਸ਼ਿਸ਼ ਕੀਤੀ। ਦੇਖੋ ਇਹ ਖੇਡ ਜੋ ਕੁਛ ਬੰਦੇ ਆ, ਜਿਹੜੇ ਇਨਸਾਨ ਆ, ਜਿਹੜੇ ਉਹ ਗਲਤੀਆਂ ਕਰ ਸਕਦੇ। ਮੈਨੂੰ ਪਤਾ ਵੀ ਜੇ ਮੈਂ ਆਪਣੀ ਮੱਤ ਵਰਤਣੀ ਹੋਏ ਤਾਂ ਸ਼ਾਇਦ ਮੇਰੇ ਵਖਰੇਵੇਂ ਬਹੁਤ ਸਾਰੇ ਸਾਰਿਆਂ ਨਾਲ ਹੀ ਹੋ ਜਾਣ, ਪਰ ਜਦੋਂ ਗੁਰੂ ਪਾਤਸ਼ਾਹ ਫਿਰ ਆਪ ਕੰਨੋਂ ਫੜ ਕੇ ਤੁਹਾਡੀ ਕੰਮ ਕਰਾਉਂਦਾ। ਅੱਜ ਬਠਿੰਡੇ ਦੇ ਵਿੱਚ ਜਿਹੜੀ ਸਾਰੇ ਪੰਥਕ ਆਗੂਆਂ ਦੀ ਮੀਟਿੰਗ ਹੋਈ ਆ, ਆਈ ਥਿੰਕ ਦੈਟ ਵਾਜ਼ ਸੋ ਪੋਜ਼ਿਟਿਵ ਕਿ ਉਹ ਲੋਕੀ ਬਾਹਰ ਕਹਿ ਰਹੇ ਸੀ ਲਓ ਜੀ ਇਹ ਆਪਸ ਵਿੱਚ ਲੜ ਰਹੇ ਨੇ, ਉਹ ਇਕੱਠੇ ਬਹਿ ਕੇ ਉਹਨਾਂ ਨੇ ਅੱਧੇ ਪੌਣੇ ਘੰਟੇ ਦੇ ਵਿੱਚ ਆਪਣੀ ਇੱਕ ਆਵਾਜ਼ ਬਣਾ ਕੇ ਜਿਹੜੇ ਕੋਈ ਮਾੜੀ ਮੋਟੀ ਲੈਕ ਆਫ ਦਾ ਪਈ ਸੀ ਉਹਨਾਂ ਨੇ ਦੂਰ ਕੀਤੀ ਆ। ਸੋ ਪੰਥ
25 ਤਾਰੀਖ ਨੂੰ ਵੀ ਇਕੱਠਾ ਹੋਏਗਾ ਤੇ ਉਸ ਤੋਂ ਬਾਅਦ ਫਿਰ 10 ਨਵੰਬਰ ਨੂੰ ਵੀ ਇਕੱਠਾ ਹੋਏਗਾ। 10 ਨਵੰਬਰ ਨੂੰ ਇਕੱਠਾ ਹੋ ਕੇ ਪੰਥ ਜਿਹੜਾ ਹੈ ਉਹ ਭਵਿੱਖ ਦੇ ਵਿੱਚ ਜੋ ਪੰਥ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਸਹਾਈ ਹੋਏਗਾ। ਬਿਲਕੁਲ ਬਿਲਕੁਲ। So Vijay, we just have few minutes left at the end. ਜਿਸ ਤਰ੍ਹਾਂ we agree with you ਕਿ we need to put our differences aside and ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਚੀਜ਼ ਦੇ ਵਿੱਚ। ਨਵੰਬਰ 10 ਨੂੰ ਜਿਹੜਾ ਪੰਥ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ, ਜਾਂ ਸਰਬੱਤ ਖਾਲਸਾ ਬੁਲਾਉਣ ਦੀ ਗੱਲਬਾਤ ਹੋ ਰਹੀ ਹੈ, ਪਰ ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਪੰਜਾਬ ਦੇ ਵਿੱਚ ਲੋਕ ਹੁਣ ਕਾਫੀ ਜਾਗਰੂਕ ਨੇ, ਇਕੱਠੇ ਹੋ ਰਹੇ ਨੇ, ਪਰ ਜਿਹੜੇ ਬਹੁਤ ਦੁਨੀਆ ਬਾਹਰ ਬੈਠੀ ਹੋਈ ਹੈ, ਹਾਊ ਕੈਨ ਵੀ ਇਨਵੋਲਵ ਇਨ ਦਿਸ? ਤੁਹਾਨੂੰ ਇਸ ਬਾਰੇ ਸਾਨੂੰ ਦੱਸੋ, ਅਸੀਂ ਕਿਸ ਤਰ੍ਹਾਂ ਇਨਵੋਲਵਮੈਂਟ ਕਰ ਸਕਦੇ ਹਾਂ? ਮਨੋ ਦੇ ਤੌਰ ਤੇ ਤਾਂ ਮੈਂ ਸਮਝਦਾ ਕਿ ਅਸੀਂ ਤਾਂ ਇਨਵੋਲਵ ਹਾਂ 24/7। ਅਸੀਂ ਰਾਤ ਨੂੰ ਸਾਰੀ ਰਾਤ ਜਾਗਦੇ ਰਹਿੰਦੇ ਹਾਂ, ਪੰਜਾਬ ਦੇ ਨਾਲ ਜੁੜੇ ਰਹਿੰਦੇ ਹਾਂ ਵਨ ਵੇ ਔਰ ਦੀ ਅਦਰ। ਤੇ ਭਾਵਨਾਤਮਕ ਤੌਰ ਤੇ ਇੱਥੋਂ ਦੀ ਸਮੁੱਚੀ ਸੰਗਤ, ਹੁਣ ਇਫ ਆਈ ਸਪੀਕ ਫॉर ਟੋਰਾਂਟੋ ਓਨਲੀ, ਸਾਡਾ ਇਸ ਐਤਵਾਰ ਨੂੰ ਤੀਸਰਾ ਇਵੈਂਟ ਆ ਵਿਦਨ 2 ਵੀਕਸ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਜੋ 2 ਸਿੰਘ ਸ਼ਹੀਦ ਹੋਏ ਨੇ ਉਹ, ਤੇ ਜਿਹੜੇ ਸਾਡੇ ਸਿੰਘ ਜ਼ਖਮੀ ਹੋਏ ਨੇ ਉਹਨਾਂ ਨੂੰ ਸਮਰਪਿਤ ਆ। ਦਿਸ ਇਜ਼ ਅ ਫਰਸਟ ਟਾਈਮ ਰੀਤ ਜੀ, ਪਹਿਲੀ ਵਾਰ ਟੋਰਾਂਟੋ ਦੀਆਂ ਜਿਹੜੀਆਂ ਸਿੱਖ ਬੀਬੀਆਂ ਨੇ ਉਹ ਇਕੱਠੀਆਂ ਹੋ ਕੇ ਗੁਰਦੁਆਰੇ ਵਿੱਚ ਇਕੱਠੀਆਂ ਹੋਈਆਂ ਕਿ ਵੀ ਵਾਂਟ ਟੂ ਡੂ ਸਮਥਿੰਗ। ਇਟਸ ਨਾਟ ਬਈ ਤੁਸੀਂ ਨਹੀਂ ਕਰਦੇ ਅਸੀਂ ਕੁਝ ਕਰਨਾ ਚਾਹੁੰਦੇ, ਉਹ ਕਹਿੰਦੇ ਅਸੀਂ ਕੁਝ ਕਰਨਾ ਚਾਹੁੰਦੇ ਹਾਂ। ਸੋ ਉਹਨਾਂ ਦੇ ਵੱਲੋਂ ਇਸ ਐਤਵਾਰ ਨੂੰ ਕਾਰ ਰੈਲੀ ਅਰੇਂਜ ਕੀਤੀ ਗਈ ਆ। ਕਾਰ ਰੈਲੀ ਦੇ ਨਾਲ ਕੈਂਡਲ ਵਿਜਲ ਬੀਬੀਆਂ ਵੱਲੋਂ ਅਰੇਂਜ ਕੀਤਾ ਗਿਆ, ਤੇ ਸਾਰੇ ਜਿੰਨੀਆਂ ਆਰਗੇਨਾਈਜੇਸ਼ਨਸ ਨੇ ਸਾਰੀਆਂ ਨੇ ਉਹਨਾਂ ਨੂੰ 100% ਸਮਰਪਿਤ ਹੋਈਆਂ ਨੇ ਤੇ ਉਹਨਾਂ ਦਾ ਸਮਰਥਨ ਕਰ ਰਹੀਆਂ ਨੇ। ਸੋ ਮੈਂ ਸਮਝ ਰਿਹਾ ਕਿ ਅਸੀਂ ਤਾਂ ਇੱਥੋਂ ਪ੍ਰੈਸ਼ਰ ਮਾਊਂਟ ਕਰ ਸਕਦੇ ਹਾਂ। ਪ੍ਰੈਸ਼ਰ ਇਜ਼ ਦੇਅਰ ਇਜ਼ ਨੋ ਡਾਊਟ ਅਬਾਊਟ ਦੈਟ, ਕਿਉਂਕਿ ਬਾਹਰੋਂ ਸ਼ਹੀਦ ਪਰਿਵਾਰਾਂ ਦੀ ਮਾਇਕ ਸਹਾਇਤਾ, ਜਾਂ ਫਿਰ ਇੰਜਰਡ ਲੋਕਾਂ ਦੇ ਜਿਹੜੇ ਇਲਾਜ ਦੇ ਪੈਸੇ, ਜਾਂ ਫਿਰ ਜਿਨ੍ਹਾਂ ਦੀ ਸੰਪਤੀ ਲੂ ਹੋਈ ਆ, ਪੁਲਿਸ ਨੇ ਆਪ ਕਈਆਂ ਦੇ ਟਰੈਕਟਰ ਟਰਾਲੀਆਂ ਮਚਾ ਦਿੱਤੇ, ਮੋਟਰਸਾਈਕਲ ਮਚਾ ਦਿੱਤੇ, ਬਿਨਾਂ ਮਤਲਬ ਤੋਂ ਵਾਹਣਾਂ ਨੂੰ ਅੱਗਾਂ ਲਾ ਦਿੱਤੀਆਂ। ਉਹ ਸਾਰਿਆਂ ਨੂੰ ਬਾਹਰਲੇ ਸਿੱਖ ਇਸ ਵਕਤ ਕਹਿ ਰਹੇ ਆ ਕਿ ਸਾਨੂੰ ਵੇਰਵਾ ਦਿਓ ਕਿਹਦੀ ਟਰਾਲੀ ਮੱਚੀ ਆ, ਅਸੀਂ ਉਹਨੂੰ ਟਰਾਲੀ ਦੇ ਪੈਸੇ ਭੇਜਾਂਗੇ, ਜਾ ਕੇ ਬਾਈ ਕਰਕੇ ਆਵੇ। ਸੋ ਇਹ ਜਿਹੜੀ ਬਾਹਰਲੀ ਸਪੋਰਟ ਆ, ਡਾਇਸਪੋਰਾ ਦਾ ਜਿਹੜਾ ਮੇਜਰ ਰੋਲ ਹੈ ਇਹਦੇ ਵਿੱਚ, ਉਹ ਇਹ ਆ ਕਿ ਅਸੀਂ ਉਹਨਾਂ ਦੀ ਪਿੱਠ ਉੱਤੇ ਖੜੇ ਆ। ਆਬਵੀਅਸਲੀ ਗਰਾਊਂਡ ਜ਼ੀਰੋ ਤੇ ਤਾਂ ਉੱਥੋਂ ਪਿੰਡਾਂ ਦੇ ਲੋਕਾਂ ਨੇ ਹਮੇਸ਼ਾ ਜਾਣਾ ਹੁੰਦਾ, ਪਰ ਬਾਹਰਲੇ ਜਿਹੜੇ ਲੋਕ ਨੇ ਉਹ ਉਹਨਾਂ ਦੀ 100% ਪਿੱਠ ਤੇ ਖੜੇ ਆ। ਮੈਂ ਹੁਣ ਤੱਕ ਬਾਹਰੋਂ ਡਿਸਪਾਈਟ ਡਿਫਰੈਂਸਿਸ, ਮੈਂ ਇਹ ਇਕੱਲੇ ਗੱਲ ਨੂੰ ਡਿਨਾਈ ਨਹੀਂ ਕਰੂੰਗਾ, ਡਿਫਰੈਂਸਿਸ ਸਾਡੇ ਹੋਣੇ ਵੀ ਚਾਹੀਦੇ ਆ, ਕਿਉਂਕਿ ਇੱਕ ਸਿਚੁਏਸ਼ਨ ਦੇ ਬਾਰੇ ਹਰ ਇੱਕ ਦਾ ਆਪੋ ਆਪਣਾ ਵਿਚਾਰ ਹੋਵੇ ਤੇ ਪ੍ਰੋਗਰੈਸਿਵ ਵਿਚਾਰ ਹੋਣ, ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਥਾਂ ਦੇ ਉੱਤੇ ਬਾਦਲ ਅਕਾਲੀ ਦਲ ਦੇ ਬਾਈਕਾਟ ਹੋ ਰਹੇ। ਈਵਨ ਪੰਜਾਬ ਦੇ ਵਿੱਚ ਮੈਂ ਵੇਖ ਰਿਹਾ ਕਿ ਪਿੰਡਾਂ ਨੇ ਬੋਰਡ ਲਾ ਦਿੱਤੇ ਵੀ ਸਾਡੇ ਪਿੰਡ ਦੇ ਵਿੱਚ ਅਕਾਲੀ ਦਲ ਦੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਨੂੰ ਆਉਣਾ ਸਖਤ ਮਨਾ ਹੈ। ਜਦੋਂ ਇੱਦਾਂ ਦੀ ਸਥਿਤੀ ਹੋ ਜਾਵੇ ਫਿਰ ਤਾਂ ਮੈਂ ਸਮਝਦਾ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਿਆ, ਤੁਹਾਡੇ ਖਾਸ ਕਰਕੇ ਅਮਰੀਕਾ ਦੀਆਂ, ਨਿਊ ਜਰਸੀ ਦੀਆਂ, ਟਰਾਈ ਸਟੇਟ ਦੀਆਂ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ, ਇੱਧਰ ਕੈਲੀਫੋਰਨੀਆ ਦੀਆਂ ਸੰਸਥਾਵਾਂ ਨੇ, ਸਾਡੇ ਬ੍ਰਿਟਿਸ਼ ਕੋਲੰਬੀਆ ਦੀਆਂ ਸੰਸਥਾਵਾਂ ਨੇ, ਓਨਟਾਰੀਓ ਦੀਆਂ ਸੰਸਥਾਵਾਂ ਨੇ, ਸਾਰੀਆਂ ਨੇ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਬਾਦਲ ਦਲ ਦਾ ਕੋਈ ਵੀ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਆਗੂ ਸਾਡੇ ਗੁਰਦੁਆਰਿਆਂ ਦੇ ਵਿੱਚ ਬੋਲਣ ਦੀ ਉਹਨੂੰ ਇਜਾਜ਼ਤ ਨਹੀਂ ਹੈ। ਸੋ ਜਦੋਂ ਇਸ ਲੈਵਲ ਤੱਕ ਲੋਕ ਫੈਸਲਾ ਕਰਨ ਤੁੱਲ ਜਾਂਦੇ ਨੇ, ਭਾਵੇਂ ਕਿ ਨਿੱਕੇ ਮੋਟੇ ਫੈਸਲੇ ਅੱਗੇ ਵੀ ਹੁੰਦੇ ਆਏ ਨੇ, ਪਰ ਯੂਨੈਨਿਮਸ ਨਹੀਂ ਸੀ ਹੁੰਦੇ, ਐਤਕੀ ਯੂਨੈਨਿਮਸ ਆ। ਉਹ ਲੋਕ ਜਿਹੜੇ ਅਕਾਲੀ ਦਲ ਨੂੰ ਸਮਰਪਿਤ ਸੀਗੇ, ਬਾਦਲ ਅਕਾਲੀ ਦਲ ਨੂੰ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹ ਅਸਤੀਫੇ ਦੇ ਰਹੇ ਨੇ ਕਿ ਵੀ ਤੋਬਾ ਜੀ, ਅਸੀਂ ਇਹੋ ਜਿਹੀ ਪੋਲੀਟੀਕਲ ਪਾਰਟੀ ਦੇ ਨਾਲ ਹੁਣ ਬਿਲਕੁਲ ਚੱਲਣਾ ਨਹੀਂ ਚਾਹੁੰਦੇ। ਇਹ ਜਿਹੜੀਆਂ ਗੱਲਾਂ ਨੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਪਾਵਰਫੁਲ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਦਾ ਜਿਹੜਾ ਖੇਮਾ ਇਸ ਨੂੰ ਖਦੇੜ ਕੇ ਦਮ ਲੈਣਗੇ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਫॉर ਆਲ ਦਿਸ ਇਨਫੋਰਮੇਸ਼ਨ। ਆਈ ਨਾ ਤੁਸੀਂ ਗੱਲ ਕੀਤੀ ਸੀ ਕਿ 25 ਅਕਤੂਬਰ ਨੂੰ ਵੀ ਬਰਗਾੜੀ ਵਿਖੇ ਸਮਾਗਮ ਹੋਵੇਗਾ, ਜਿਸ ਬਾਰੇ ਤੁਹਾਨੂੰ ਹਜੇ ਜਾਣਕਾਰੀ ਨਹੀਂ ਹੈਗੀ, ਪਰ ਜਿਸ ਤਰ੍ਹਾਂ ਉੱਥੇ ਵੀ ਸੁਣਨ ਵਿੱਚ ਆਇਆ ਸੀ ਕਿ ਅਗਲੀ ਜਿਹੜੀ ਰਾਜਨੀਤੀ ਉਹਨਾਂ ਨੇ ਪਲਾਨ ਕੀਤੇ ਜਾਣਗੇ, ਸਭ ਕੁਝ ਗੱਲਬਾਤ ਹੋਵੇਗੀ। ਉਸ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਡਿਸੀਜਨ ਲਿੱਤਾ ਉੱਥੇ, ਉਸ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਸਾਡਾ ਹੁਣ ਵਕਤ ਬਹੁਤ ਸ਼ੋਰਟ ਆ। ਸੋ ਥੈਂਕ ਯੂ ਸੋ ਮਚ ਫॉर योर टाइम ਐਂਡ ਤੁਹਾਡੀ ਸਕਾਈਪ ਇੰਟਰਵਿਊ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਸੰਗਤ ਨੂੰ TV 84 ਦੇ ਰਾਹੀਂ ਜਾਂ ਈਵਨ TV 84 ਦੇ ਸਾਰੇ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਹੁਣ ਸਾਨੂੰ ਘੱਟੋ ਘੱਟ ਜਿਹੜੇ ਆਉਣ ਵਾਲਾ ਮਹੀਨਾ 2 3 4 ਮਹੀਨੇ ਆ, ਜਿਹੜੀ ਗੱਲ ਸਾਡੇ 'ਚ ਵਖਰੇਵੇਂ ਪੈਦਾ ਕਰਦੀ ਆ ਉਹਨੂੰ ਅਸੀਂ ਬੈਕ ਬਰਨਰ ਤੇ ਰੱਖ ਦਈਏ, ਉਹ ਉਸ ਗੱਲ ਨੂੰ ਉਭਾਰੀਏ ਜਿਹੜੀ ਸਾਨੂੰ ਇਕੱਠਿਆਂ ਕਰਦੀ ਆ। ਉਹ ਆ ਕਿ ਸਾਡੇ ਤੇ ਜ਼ੁਲਮ ਹੋ ਰਿਹਾ, ਅਸੀਂ ਗੁਲਾਮ ਆ, ਅਸੀਂ ਆਜ਼ਾਦੀ ਪ੍ਰਾਪਤ ਕਰਨੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਅਸੀਂ ਉਹਦੇ ਹੱਕ ਲੈਣੇ ਆ।
ਮੈਂ ਇੱਕ ਗੱਲ ਇਹ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਇੰਨੇ ਪਾਵਰਫੁਲ ਆ, ਉਹਦਾ ਕੋਈ ਅੰਗ ਪਾੜ ਕੇ ਨਾ ਸੋਚੇ ਵੀ ਮੈਂ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਨੁਕਸਾਨ ਕਰ ਦਿੱਤਾ, ਜਾਂ ਮੈਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦਿੱਤਾ। ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ, ਅਸੀਂ ਤਾਂ ਜਿੰਨਾ ਵੀ ਕੋਈ ਤਸ਼ੱਦਦ ਕਰੇਗਾ ਅਸੀਂ ਉਹਨੇ ਇਕੱਠੇ ਹੁੰਨੇ ਆ, ਮਜ਼ਬੂਤ ਹੁੰਨੇ ਆ, ਐਕਸਪੈਂਡ ਹੁੰਨੇ ਆ। ਪਰ ਇਹ ਸਾਡੇ ਸਾਹਮਣੇ ਹੁਣ ਇਕੱਠਿਆਂ ਹੋਣ ਦਾ ਵਕਤ ਹੈ। ਗੁਰੂ ਸਾਹਿਬ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਸਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।